ਮੈਂ ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ। ਤੇ ਅੱਜ ਜਨਾਬ ਮੈਂ ਦਫ਼ਤਰੋਂ ਆ ਰਿਹਾ ਸੀ ਵਾਪਸ ਤੇ ਰਾਹ ਦੇ ਵਿੱਚ ਮੇਰਾ ਦੋ ਭਾਈਆਂ ਨਾਲ ਟੱਕਰਾ ਹੋਇਆ ਤੇ ਇੱਕ ਬੋਲਿਆ, ਉਹਨੇ ਕਿਹਾ ਹਾਏ ਵੇ ਕੁਛ ਨਾ ਕੁਛ ਦੇ ਮੈਨੂੰ। ਮੈਂ ਕਿਹਾ ਕੀ ਦਿਆਂ? ਉਹਨੇ ਕਿਹਾ ਕੁਛ ਮਦਦ ਕਰ। ਮੈਂ ਕਿਹਾ ਠੀਕ ਹੈ। ਅੱਛਾ। ਉਹਨੇ ਕਿਹਾ ਆ ਮੇਰੀ ਧੀ ਏ। ਮੇਰੀ ਮੁਰਾਦ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਮੰਗਣ ਦੇ ਵਿੱਚ ਖੁਸਰੇ ਵੀ ਪੇਸ਼ ਨੇ। ਮੈਨੂੰ ਨਾ ਉਹ ਗੱਲ ਯਾਦ ਆ ਗਈ ਬਚਪਨ ਦੀ ਕਿ ਸਾਡੇ ਨਾ ਬਚਪਨ ਦੇ ਵਿੱਚ ਜਿਹੜਾ ਕੋਈ ਬੱਚਾ ਸ਼ਰਮੀਲਾ ਹੋਣਾ ਨਾ, ਜਿਹਨੇ ਬਹੁਤ ਜ਼ਿਆਦਾ ਸ਼ਰਮਾਣਾ, ਤੇ ਉਹਨੂੰ ਬੜੇ ਮਾਣ ਦੇ ਨਾਲ ਬੜੇ ਫਖਰ ਦੇ ਨਾਲ ਘਰ ਵਾਲਿਆਂ ਨੇ ਕਹਿਣਾ ਹੈ ਤੇ ਮੇਰਾ ਕੁੜੀਆਂ ਵਰਗਾ ਮੁੰਡਾ। ਅੱਜ ਦੀ ਮੇਰੀ ਗੱਲ ਵੇਲੇ ਦੀ ਸ਼ਖਸੀਅਤ ਸਾਜ਼ੀ ਦੇ ਉੱਪਰ ਹੋਏਗੀ। ਅੱਛਾ, ਉਹ ਕੁੜੀਆਂ ਵਰਗਾ ਮੁੰਡਾ ਬੇਸਿਕਲੀ ਉਹਦੀ ਡੈਫੀਨੇਸ਼ਨ ਇਸ ਤਰ੍ਹਾਂ ਕਰਨੀ ਕਿ ਇਹ ਬੜਾ ਹੀ ਮਾਸੂਮ ਜਿਹਾ, ਬੜਾ ਕਿਊਟ ਜਿਹਾ, ਇਹਨੂੰ ਦੁਨੀਆਦਾਰੀ ਦਾ ਐਡਾ ਕੋਈ ਲੰਮਾ ਚੌੜਾ ਪਤਾ ਨਹੀਂ ਹੈ, ਠੀਕ ਹੈ, ਭੋਲਾ ਆਦਮੀ, ਭਲਾ ਮਾਨਸ, ਯਾਨੀ ਇਹਨਾਂ ਮਾਣਿਆਂ ਦੇ ਵਿੱਚ ਉਹਨੂੰ ਕੁੜੀਆਂ ਵਰਗਾ ਮੁੰਡਾ ਕਹਿ ਦੇਣਾ। ਮੇਰਾ ਮੰਨਣਾ ਇਹ ਵੇ ਕਿ ਦੇਖੋ ਬਚਪਨ ਦੇ ਵਿੱਚ ਬਹੁਤ ਸਾਰੇ ਧੀਆਂ ਨੂੰ ਪੁੱਤਰਾ ਪੁੱਤਰਾ ਕਰਕੇ ਬੁਲਾਉਂਦੇ ਨੇ ਤੇ ਬਹੁਤ ਸਾਰੇ ਮੁੰਡਿਆਂ ਦੇ ਨਾਲ ਇਸ ਕਿਸਮ ਦੇ ਜੁਮਲੇ ਲਾ ਕੇ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਇੱਕ ਵਿਗਾੜ ਪੈਦਾ ਕਰਨ ਦੀ ਕੋਸ਼ਿਸ਼ ਕਰਦੇ। ਤੁਹਾਡੇ ਵਾਸਤੇ ਗੱਲ ਨਵੀਂ ਹੋਏਗੀ ਔਰ ਮਾਯੂਬ ਵੀ ਹੋਏਗੀ, ਲੇਕਿਨ ਮੇਰਾ ਖਿਆਲ ਇਹ ਵੇ ਕਿ ਜੋ ਤੁਸੀਂ ਬੋਲਦੇ ਹੋ, ਜੋ ਤੁਸੀਂ ਐਕਸ਼ਨ ਕਰਦੇ ਹੋ, ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਟਰ ਕਰਦਾ। ਉਹ ਲਾਜ਼ਮੀ ਤੁਹਾਡੀ ਸ਼ਖਸੀਅਤ ਨੂੰ ਅਫੈਕਟ ਕਰਦਾ, ਤੁਹਾਡੀ ਸ਼ਖਸੀਅਤ ਦੇ ਉੱਤੇ ਉਹ ਅਸਰਅੰਦਾਜ਼ ਹੁੰਦਾ। ਮਸਲਨ ਜਿਸ ਤਰ੍ਹਾਂ ਦੇ ਤੁਸੀਂ ਮਾਹੌਲ ਦੇ ਵਿੱਚ ਰਹਿੰਦੇ ਹੋ ਨਾ, ਉਹ ਮਾਹੌਲ ਤੁਹਾਡੇ ਤੇ ਰੰਗ ਚਾੜਦਾ। ਕਹਿੰਦੇ ਨਹੀਂ ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜ ਜਾਂਦਾ, ਯਾਨੀ ਅਗਰ ਇੱਕ ਖਰਬੂਜੇ ਦਾ ਰੰਗ ਪੀਲਾ ਹੋਗਾ ਨਾ ਤਾਂ ਵੇਖਾ ਵੇਖੀ ਦੂਜੇ ਵੀ ਪੀਲੇ ਹੋ ਜਾਂਦੇ। ਸੋ ਮਤਲਬ ਗੱਲ ਕਰਨ ਦਾ ਇਹ ਵੇ ਕਿ ਅਸੀਂ ਸ਼ਖਸੀਅਤ ਸਾਜ਼ੀ ਜਦੋਂ ਕਰਦੇ ਹਾਂ ਨਾ ਆਪਣੇ ਬੱਚਿਆਂ ਦੀ ਸਪੈਸ਼ਲੀ, ਸਾਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਕਿਹੜੇ ਜੁਮਲੇ ਜਿਹੜੇ ਨੇ ਉਹ ਸਾਡੇ ਬੱਚੇ ਦੀ ਸ਼ਖਸੀਅਤ ਦੇ ਉੱਪਰ ਕੀ ਅਸਰ ਪਾਉਂਦੇ। ਮਿਸਾਲ ਦੇ ਤੌਰ ਤੇ ਮੈਂ ਇੱਕ ਗੱਲ ਕਰਦਾ, ਅਕਸਰ ਤੁਸੀਂ ਦੇਖਿਆ ਹੋਏਗਾ ਕਿ ਅਸੀਂ ਆਪਣੀਆਂ ਬੇਟੀਆਂ ਨੂੰ ਵੀ ਜਦੋਂ ਮੁਖਾਤਬ ਕਰਦੇ ਹਾਂ ਤਾਂ ਕਈ ਵਾਰੀ ਪੰਜਾਬੀ ਜਿਹੜੇ ਉਹ ਪੁੱਤਰਾ ਆਇਆ ਕਰੀ ਨਾ, ਉਹ ਪੁੱਤਰਾ, ਹਾਲਾਂਕਿ ਪੁੱਤਰ ਲਫ਼ਜ਼ ਜਿਹੜਾ ਨਾ ਉਹ ਪਿਓਰਲੀ ਬੇਟੇ ਵਾਸਤੇ, ਤੇ ਅਸੀਂ ਧੀ ਨੂੰ ਪੁੱਤਰਾ ਪੁੱਤਰਾ ਕਰਕੇ, ਯਾਨੀ ਕਦੇ ਕਦੇ ਤੇ ਇੰਜ ਵੀ ਲੱਗਦਾ ਕਿ ਜਿਵੇਂ ਧੀ ਕਹਿਣਾ ਉਹਦੇ ਵਾਸਤੇ ਕੋਈ ਮਿਹਣੇ ਵਾਲੀ ਗੱਲ ਹੋਏ, ਕੋਈ ਤਾਨੇ ਵਾਲੀ ਗੱਲ ਹੋਏ। ਉਹਨੂੰ ਧੀ ਕਹਿ ਕੇ ਅਸੀਂ ਕਿਉਂ ਨਹੀਂ ਬੁਲਾਉਂਦੇ? ਨੰਬਰ 2, ਇਸੇ ਤਰ੍ਹਾਂ ਜਦੋਂ ਕੋਈ ਤੁਹਾਡਾ ਅਗਰ ਬੱਚਾ ਸ਼ਰਮੀਲਾ ਹੈ, ਬਜਾਏ ਇਸ ਦੇ ਕਿ ਉਹਦੇ ਅੰਦਰ ਅਸੀਂ ਕਾਨਫੀਡੈਂਸ ਪੈਦਾ ਕਰੀਏ, ਉਹਨੂੰ ਪਿੱਛੋਂ ਪੂਰੀ ਥਪਕੀ ਦਈਏ ਕਿ ਭਾਈ ਤੂੰ ਪਰਿਆ ਪੰਚਾਇਤ ਵਾਲਾ ਬੰਦਾ ਬਣਨਾ, ਭਾਈ ਬਣਨਾ, ਉਹਨੂੰ ਕੁੜੀਆਂ ਵਰਗਾ ਮੁੰਡਾ ਕਰਕੇ ਹੀ ਮੁਖਾਤਬ ਕਰਨਾ ਸ਼ੁਰੂ ਕਰ ਦਿਆ। ਕਦੇ ਅਸੀਂ ਸੋਚਿਆ ਇਹ ਦੋਨੋਂ ਸੂਰਤਾਂ ਜਿਹੜੀਆਂ ਨੇ ਉਹਨਾਂ ਦੋਨੋਂ ਦੀ ਸ਼ਖਸੀਅਤ ਦੇ ਉੱਤੇ ਕੀ ਅਸਰ ਪਾਉਂਦੀਆਂ ਹੋਣਗੀਆਂ? ਅਗਰ ਮੁੰਡੇ ਦੀ ਗੱਲ ਕਰੀਏ ਤੇ ਮੁੰਡੇ ਦੀਆਂ ਸਿਫਤਾਂ ਮੁੰਡੇ ਵਾਲੀਆਂ ਹੋਣੀਆਂ ਚਾਹੀਦੀਆਂ। ਇਸੇ ਤਰ੍ਹਾਂ ਹੀ ਅਗਰ ਕੁੜੀ ਦੀ ਗੱਲ ਕਰੀਏ, ਧੀ ਦੀ ਗੱਲ ਕਰੀਏ, ਤਾਂ ਉਹਦੇ ਅੰਦਰ ਸਿਫਾਤ ਵੀ ਔਰਤ ਵਾਲੀਆਂ ਹੋਣੀਆਂ ਚਾਹੀਦੀਆਂ। ਇਹੀ ਵਜ੍ਹਾ ਹੈ ਕਿ ਇਨਸਾਨੀ ਗੱਡੀ ਦੇ ਇਹ ਦੋਨੋਂ ਪਹੀਏ ਜਦ ਤੱਕ ਉਹ ਆਪਣੇ ਆਪਣੇ ਟਿਕਾਣੇ ਤੇ ਆਪਣੀ ਆਪਣੀ ਜਗ੍ਹਾ ਤੇ ਨਹੀਂ ਹੋਣਗੇ ਔਰ ਆਪਣੀ ਆਪਣੀ ਖੂਬੀਆਂ ਦੇ ਨਾਲ ਨਹੀਂ ਹੋਣਗੇ, ਇਨਸਾਨੀ ਗੱਡੀ ਕਦੇ ਵੀ ਨਹੀਂ ਚੱਲੇ। ਲਿਹਾਜ਼ਾ ਜੋ ਮੈਂ, ਕਿਉਂਕਿ ਗੱਲਾਂ ਚੋਂ ਗੱਲ ਨਿਕਲੀ ਤੇ ਮੈਂ ਆ ਰਿਹਾ ਸੀ ਤਾਂ ਇਹ ਕੁੜੀਆਂ ਵਰਗੇ ਮੁੰਡੇ ਟਰੱਕ ਭਰਿਆ ਇੱਥੇ ਲੁੱਦ ਕੇ ਕੋਈ ਟੁਰ ਗਿਆ। ਜਦੋਂ ਲੰਘਦਿਆਂ ਹੋਈਦਾ ਗੱਡੀ ਤੇ ਉਹ ਧੱਕੇ ਨਾਲ ਆ ਕੇ ਕੋਲ ਖਲੋ ਜਾਂਦੇ ਨੇ, ਤੂੰ ਦੇਖੀਦਾ ਕਿ ਥੱਲੇੋਂ ਦਾੜੀ ਉੱਗੀ ਹੁੰਦੀ ਹੈ, ਧੱਕੇ ਨਾਲ ਉੱਤੇ ਪਾਊਡਰ ਸ਼ੋਡਰ ਥੱਪ ਕੇ ਤੇ ਉਹ ਕੁੜੀਆਂ ਬਣੇ ਹੁੰਦੇ। ਆਖਰ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਕਮੀ ਰਹਿ ਹੀ ਗਈ ਹੈ ਨਾ। ਠੀਕ ਹੈ, ਚਲੋ ਜੈਨੂਅਨ ਜਿਹੜਾ ਕੋਈ ਕੇਸ ਹੈ ਕੋਈ 100 ਦੇ ਵਿੱਚੋਂ ਇੱਕ ਅੱਧਾ ਹੋਏਗਾ, ਲੇਕਿਨ ਜ਼ਿਆਦਾਤਰ ਉਹ ਹੀ ਨੇ ਕੁੜੀਆਂ ਵਰਗੇ ਮੁੰਡੇ ਜਿਹੜੇ ਕਿ ਹੁੰਦੇ ਤੇ ਮੁੰਡੇ ਹੀ ਨੇ ਲੇਕਿਨ ਬਣੇ ਕੁੜੀਆਂ ਹੁੰਦੇ। ਤੇ ਮੇਰਾ ਕਹਿਣ ਦਾ ਮਤਲਬ ਇਹ ਵੇ ਕਿ ਦੇਖੋ ਜ਼ਿੰਦਗੀ ਦੇ ਵਿੱਚ ਆਖਰ ਇਹ ਵੀ ਕਿਸੇ ਸੁਸਾਇਟੀ ਦੇ ਵਿੱਚੋਂ ਨਹੀਂ, ਮੁਆਸ਼ਰੇ, ਸਾਡੇ ਮੁਆਸ਼ਰੇ ਦੇ ਵਿੱਚੋਂ ਨਹੀਂ, ਇਹਨਾਂ ਦੀ ਵੀ ਫੈਮਿਲੀ ਹੋਏਗੀ, ਬਾਕੀ ਸਾਰੇ ਮਾਮਲਾਤ ਹੋਣਗੇ। ਕੀ ਵਜ੍ਹਾ ਬਣੀ ਕਿ ਇਹਨਾਂ ਨੂੰ ਇਹ ਰਾਹ ਜਿਹੜੀ ਇਖਤਿਆਰ ਕਰਨੀ ਪਈ? ਸੋ ਸਾਨੂੰ ਇਹ ਬਹੁਤ ਜ਼ਿਆਦਾ ਸੋਚਣਾ ਪਏਗਾ। ਇਹ ਨਫਸਿਆਤੀ ਤੌਰ ਤੇ ਵੀ ਕੁਝ ਮਸਾਇਲ ਹੋ ਸਕਦੇ ਨੇ, ਸਾਡੇ ਸਮਾਜ ਦੇ ਆਪਣੇ ਵੀ ਮਸਾਇਲ। ਲਿਹਾਜ਼ਾ ਇਹ ਮਾਮੂਲੀ ਗੱਲ ਨਹੀਂ ਹੈ, ਇਹ ਬੜੀ ਗੌਰ ਫਿਕਰ ਕਰਨ ਵਾਲੀ ਗੱਲ ਹੈ। ਅਸੀਂ ਜਦੋਂ ਬਚਪਨ ਤੋਂ ਲੱਗ ਕੇ ਸਾਡੇ ਬੱਚੇ ਤਾਂ ਹੋ ਰਹੇ ਹੁੰਦੇ ਨੇ, ਉਹਨਾਂ ਨੂੰ ਉਹਨਾਂ ਦੀ ਜੈਂਡਰ ਦੇ ਹਿਸਾਬ ਦੇ ਨਾਲ ਹੀ ਉਹਨਾਂ ਦੇ ਨਾਲ ਸਲੂਕ ਕਰਨਾ ਚਾਹੀਦਾ ਔਰ ਉਹਨਾਂ ਦੀ ਤਰਬੀਅਤ ਉਹਨਾਂ ਦੇ ਜੈਂਡਰ ਦੇ ਹਿਸਾਬ ਦੇ ਨਾਲ ਕੀਤੀ ਜਾਣੀ ਚਾਹੀਦੀ, ਬਜਾਏ ਇਸ ਦੇ ਕਿ ਕਿਸੇ ਨੂੰ ਕਿਸੇ ਤੇ ਫੋਕੀਅਤ ਦੇ ਕੇ ਜਾਂ ਦੂਸਰੇ ਦੇ ਉੱਤੇ ਦੂਸਰੇ ਦਾ ਰੰਗ ਚਾੜ ਕੇ ਤੁਸੀਂ ਉਹਨਾਂ ਦੀ ਸ਼ਖਸੀਅਤ ਨੂੰ ਬਰਬਾਦ ਕਰੋ। ਦੁਨੀਆ ਦੇ ਜਿਸ ਕੋਨੇ ਤੇ ਵੀ ਹੱਸਦੇ ਰਹੋ, ਵਸਦੇ ਰਹੋ। ਆਪਣੇ ਜੱਟ ਵੀਰ ਨੂੰ ਇਜਾਜ਼ਤ ਦਿਓ। ਰੱਬ ਰੱਖਾ।